ਅਮਰੀਕਨ ਲੋਕ ਹੁਣ ਇਹ ਸੋਚ ਰਹੇ ਆ ਵੀ ਅਮਰੀਕਾ ਨੂੰ ਇਲੋਨ ਮਸਕ ਰਨ ਕਰ ਰਿਹਾ ਜਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ। ਇਲੋਨ ਮਸਕ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਉਹਨਾਂ ਦੀ ਡੋਜ ਡਿਪਾਰਟਮੈਂਟ ਹੈਗੀ ਆ, ਉਹ ਯੂਐਸ ਗਵਰਨਮੈਂਟ ਦੀਆਂ ਪੇਮੈਂਟਸ ਨੂੰ ਕੱਟ ਕਰ ਦਊਗੀ ਜਿਨ੍ਹਾਂ ਨੂੰ ਉਹ ਪਸੰਦ ਨਹੀਂ ਕਰ ਸਕਦਾ, ਐਂਡ ਨੋ ਵਨ ਕੈਨ ਸਟਾਪ ਇਟ। ਸੋ ਇਹ ਇਲੋਨ ਮਸਕ ਦੀ ਜਿਹੜਾ ਅਨਇਲੈਕਟਡ ਬੰਦਾ ਆ, ਉਹ ਜਿਸ ਨੂੰ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਡੋਜ ਇੱਕ ਜਿਹੜੀ ਨਵੀਂ ਏਜੰਸੀ ਅਪੁਆਇੰਟ ਕੀਤੀ ਆ, ਉਹਦਾ ਹੈਡ ਬਣਾਇਆ ਹੈਗਾ। ਅਮਰੀਕਾ ਦੇ ਵਿੱਚ ਪਲੱਸ ਅਮਰੀਕਾ ਤੋਂ ਬਾਹਰ ਜਿੰਨੇ ਵੀ ਲੋਕ ਯੂਐਸ ਏਡ ਏਜੰਸੀ ਦੇ ਨਾਲ, USAID ਦੇ ਨਾਲ ਕੰਮ ਕਰਦੇ ਆ, ਉਹ ਇਸ ਟਾਈਮ ਉਹਨਾਂ ਦੀ ਫਰਾਈਡੇ ਨੂੰ ਛੁੱਟੀ ਹੋਣ ਜਾ ਰਹੀ ਆ। 10,000 ਤੋਂ ਵੱਧ ਲੋਕ ਜੋ ਇਸ ਟਾਈਮ ਇਸ ਏਜੰਸੀ ਦੇ ਕੰਮ ਕਰਦੇ ਹੈਗੇ, ਚਾਹੇ ਉਹ ਅਮਰੀਕਾ ਦੇ ਵਿੱਚ ਆ ਜਾਂ ਉਹ ਅਮਰੀਕਾ ਤੋਂ ਬਾਹਰ ਹੈਗੇ ਆ। ਸੋ ਲਾਸ ਐਂਜਲਸ ਟਾਈਮ ਨੇ ਤਾਂ ਇੱਥੋਂ ਤੱਕ ਅੱਜ ਇੱਕ ਆਰਟੀਕਲ ਛਾਪ ਦਿੱਤਾ ਵੀ ਸ਼ੈਡੋ ਗਵਰਨਮੈਂਟ ਤਾਂ ਨਹੀਂ ਚੱਲ ਰਹੀ। ਕਹਿੰਦੇ ਵੀ ਬਿਲੀਅਨੇਅਰ ਇਲੋਨ ਮਸਕ ਦਾ ਜਿਹੜਾ ਗ੍ਰਿਪ ਆ ਯੂਐਸ ਗਵਰਨਮੈਂਟ ਦੀ ਸਪੈਂਡਿੰਗ ਦੇ ਉੱਤੇ, ਇਹ ਇੱਕ ਬਹੁਤ ਸਰਪ੍ਰਾਈਜ਼ਿੰਗ ਹੈਗਾ ਆ। ਇਲੋਨ ਮਸਕ ਤੇ ਜਿਹੜੇ ਉਹਦੇ ਡਿਪਟੀਜ਼ ਆ, ਜੰਗ ਨੌਜਵਾਨ ਰੱਖੇ ਹੋਏ ਹਨ, 20 22 24 ਸਾਲ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਇੰਜੀਨੀਅਰਸ ਜੋ ਹੈਗੇ ਆ, ਜੋ ਵੱਖ-ਵੱਖ ਡਿਪਾਰਟਮੈਂਟਸ ਨੂੰ ਪੂਰੀ ਤਰ੍ਹਾਂ ਹੁਣ ਆਡਿਟ ਕਰ ਰਹੇ, ਚੈੱਕ ਕਰ ਰਹੇ ਕਿਸ ਤਰ੍ਹਾਂ ਲੋਕਾਂ ਨੂੰ ਜਿਹੜਾ ਫਾਇਰ ਕਰਨਾ, ਕਿਹੜੀਆਂ ਏਜੰਸੀਜ਼ ਜਿਹੜੀਆਂ ਆ ਬੰਦ ਕਰਨੀਆਂ ਹੈਗੀਆਂ ਆ। ਜਿਸ ਹਿਸਾਬ ਦੇ ਨਾਲ ਟ੍ਰੇਜਰੀ ਡਿਪਾਰਟਮੈਂਟ ਦਾ ਐਕਸੈਸ ਇਲੋਨ ਮਸਕ ਦੇ ਕੋਲ ਮਿਲਿਆ ਹੈਗਾ, ਉਹ ਤੋਂ ਸਾਰੇ ਬਹੁਤ ਸਰਪ੍ਰਾਈਜ਼ਿੰਗ ਹੈਗੇ ਆ। ਸੋ ਕਹਿੰਦੇ ਵੀ ਇਹ ਕਾਫੀ ਗਰੋਇੰਗ ਟੈਨਸ਼ਨ ਚੱਲ ਰਹੀ ਆ ਗਵਰਨਮੈਂਟ ਨੋਰਮਸ ਤੇ ਲਾਜ਼ ਦੇ ਵਿੱਚ। ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਜਿਹੜਾ ਨਵਾਂ ਵਿਜ਼ਨ ਹੈਗਾ ਫॉर ਨਿਊ ਗਵਰਨਮੈਂਟ ਆਰਡਰ, ਉਹ ਪੂਰੇ ਜ਼ੋਰ ਸ਼ੋਰ ਦੇ ਨਾਲ ਚੱਲ ਰਿਹਾ ਹੈਗਾ। ਅਨਇਲੈਕਟਡ ਐਫੀਸ਼ੀਐਂਸੀ ਕੰਸਲਟੈਂਟ, ਦੁਨੀਆ ਦਾ ਸਭ ਤੋਂ ਅਮੀਰ ਬੰਦਾ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅਪੁਆਇੰਟ ਕੀਤਾ ਹੋਇਆ ਹੈਗਾ, ਉਸ ਨੇ ਪਿਛਲੇ 2 ਹਫ਼ਤਿਆਂ ਦੇ ਵਿੱਚ ਕਹਿੰਦੇ ਵੀ ਪੂਰੀ ਤਰ੍ਹਾਂ ਕੇਓਸ ਜਿੱਦਾਂ ਉੱਪਰ ਥੱਲੇ ਵਾਸ਼ਿੰਗਟਨ DC ਦੇ ਵਿੱਚ ਕਰ ਦਿੱਤਾ ਹੈਗਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜੌਬ ਲੂਜ਼ ਕਰਨ ਜਾ ਰਹੇ ਆ। 20,000 ਤੋਂ ਵੱਧ ਜਿਹੜੇ ਗਵਰਨਮੈਂਟ ਦੇ EMPLOYEES ਆ, ਉਹਨਾਂ ਨੇ ਆਲਰੇਡੀ ਆਪਣੇ ਰੈਜ਼ਿਗਨੇਸ਼ਨ ਭੇਜ ਦਿੱਤੇ ਹੈਗੇ ਆ, ਕਿਉਂਕਿ ਇਹਨਾਂ ਨੇ ਈਮੇਲ ਭੇਜੀ ਸੀ ਵੀ ਜਾਂ ਤਾਂ ਛੱਡ ਦਿਓ ਤੇ ਤੁਹਾਨੂੰ ਸਤੰਬਰ ਤੱਕ ਤਨਖਾਹ ਦੇ ਦਾਂਗੇ, ਤੇ ਨਹੀਂ ਤਾਂ ਫਿਰ ਜਿਹੜੀਆਂ ਤੁਹਾਡੀਆਂ ਜੇ ਡਿਪਾਰਟਮੈਂਟ ਬੰਦ ਹੋ ਗਈਆਂ ਫਿਰ ਤੁਹਾਨੂੰ ਜੋ ਕੁਝ ਵੀ ਨਹੀਂ ਮਿਲਣਾ ਹੈਗਾ। ਜੀ ਬਸ ਇਹ ਜਿਹੜੀ ਚੀਜ਼ ਇਸ ਟਾਈਮ ਚੱਲ ਰਹੀ ਆ, ਬਿਲੀਅਨਰ ਨੇ ਇਹ ਜਿਹੜੀ ਸਰਕਾਰ ਆਪਣੇ ਹੱਥ ਵੱਸ ਜਿਹੜੀ ਕੀਤੀ ਹੋਈ ਆ, $277 ਮਿਲੀਅਨ ਈਲਨ ਮਸਕ ਨੇ ਲਾਇਆ ਸੀਗਾ ਟਰੰਪ ਹੋਣਾ ਦੇ ਜਿਹੜੇ ਉਹ ਜਿੱਤ ਦੇ ਵਿੱਚ। ਤੇ ਹੁਣ ਉਸ ਜਿੱਤ ਤੋਂ ਬਾਅਦ ਦੇ ਵਿੱਚ ਉਹ ਆਪਣੇ ਆਪ ਨੂੰ ਇੱਕ ਰਾਜੇ ਦੇ ਤੌਰ ਦੇ ਉੱਤੇ ਮਹਿਸੂਸ ਜਿਹੜਾ ਉਹ ਕਰ ਰਿਹਾ ਆ। ਤੇ ਉਹਨੇ ਆਪਣਾ ਜਿਹੜਾ ਸਾਥੀ ਹੈ ਰਾਮਾ ਸਵਾਮੀ ਨੂੰ ਤੇ ਇੱਥੇ ਆਉਣ ਤੋਂ ਪਹਿਲਾਂ ਹੀ ਜਿਹੜਾ ਬਾਹਰ ਦਾ ਕਿਨਾਰਾ ਜਿਹੜਾ ਰਾਹ ਦਿਖਵਾ ਦਿੱਤਾ ਸੀਗਾ, ਉਹਨੂੰ ਹੁਣ ਪੁੱਛਣਾ ਵੀ ਕਿਸੇ ਨੇ ਨਹੀਂ, ਉਹ ਟੋਟਲੀ ਜਿਹੜਾ ਆਊਟ ਹੋ ਗਿਆ। ਮਾਗਾ ਦੇ ਵਿੱਚ ਜਿਹੜੇ ਕੁਛ ਕੁ ਲੋਕ ਹੈਗੇ ਆ ਜਿਹੜੇ ਈਲਨ ਮਸਕ ਦੇ ਉਲਟਾ, ਪਰ ਈਲਨ ਮਸਕ ਦੇ ਕੋਲ ਮਨੀ ਇੰਨੀ ਕੁ ਜ਼ਿਆਦਾ ਹੈ ਤੇ ਟਰੰਪ ਹੁਣੀ ਮਨੀ ਵਾਲੇ ਬੰਦੇ ਨੂੰ ਇਸ ਟਾਈਮ ਜ਼ਿਆਦਾ ਲਾਈਕ ਕਰ ਰਹੇ ਆ, ਤੇ ਉਹ ਉਹਨਾਂ ਦਾ ਜਿਹੜਾ ਏਜੰਡਾ ਆ ਉਸ ਨੂੰ ਵੀ ਅੱਗੇ ਜਿਹੜਾ ਉਹ ਵਧਾ ਰਿਹਾ ਹੈਗਾ ਆ ਲੋਕਾਂ ਦੇ ਦੁਆਰਾ। ਈਲਨ ਮਸਕ ਦੇ ਉਲਟ ਉੱਥੇ ਖਾਸ ਕਰਕੇ ਵਾਸ਼ਿੰਗਟਨ DC ਦੇ ਵਿੱਚ ਕਈ ਥਾਵਾਂ ਦੇ ਉੱਤੇ ਪ੍ਰੋਟੈਸਟ ਵੀ ਜਿਹੜੇ ਉਹ ਕੀਤੇ ਜਾ ਰਹੇ। ਕੱਲ ਬਹੁਤ ਸਾਰੇ ਜਿਹੜੇ ਡੈਮੋਕ੍ਰੇਟ ਇਲੈਕਟਿਡ ਅਧਿਕਾਰੀ ਸੀਗੇ, ਉਹਨਾਂ ਨੇ ਜਿਹੜਾ ਕਿਹਾ ਵੀ ਇਹ ਤਾਂ ਟੋਟਲੀ ਅਨਹਿੰਜਡ ਹੋ ਕੇ ਜਿਹੜਾ ਉਹ ਚੱਲ ਰਿਹਾ ਆ, ਕੋਈ ਟਰਾਂਸਪੇਰੈਂਸੀ ਨਹੀਂ, ਕੋਈ ਓਵਰਸਾਈਟ ਨਹੀਂ ਆ, ਜਿੱਦਾਂ ਮਰਜੀ ਜਿਵੇਂ ਮਰਜੀ ਜਿਹੜਾ ਆ ਉਹ ਸਾਰਾ ਕੁਛ ਕੀਤਾ ਜਿਹੜਾ ਉਹ ਉਸ ਦੇ ਦੁਆਰਾ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਹੁਣ ਅੱਗੇ ਕੀ ਬਣਨ ਜਾ ਰਿਹਾ ਹੈਗਾ ਆ। ਇਸ ਟਾਈਮ ਫੈਡਰਲ ਫੰਡਸ ਦੇ ਵਿੱਚ ਜਿਹੜੀਆਂ ਰੋਕਾਂ ਲੱਗ ਰਹੀਆਂ ਆ, USAID ਪ੍ਰੋਗਰਾਮ ਜਿਹੜੇ ਵੱਖ-ਵੱਖ ਚੱਲ ਰਹੇ ਆ, ਪੂਰੀ ਸੰਸਥਾ ਨੂੰ ਬੰਦ ਜਿਹੜਾ ਉਹ ਕੀਤਾ ਜਾ ਰਿਹਾ ਆ। ਇਸ ਨੇ IRS ਦਾ ਜਿਹੜਾ ਡਾਇਰੈਕਟ ਫਾਈਲ ਸਿਸਟਮ ਉਸ ਨੂੰ ਵੀ ਠੱਪ ਕਰ ਦਿੱਤਾ, ਬੰਦ ਕਰ ਦਿੱਤਾ। ਇਹਦੇ ਆਪਣੇ ਜਿਹੜੇ ਸਾਥੀ ਕਈ ਇਸ ਚੀਜ਼ ਤੋਂ ਹੁਣ ਨਾਰਾਜ਼ ਵੀ ਜਿਹੜੇ ਉਹ ਹੋ ਰਹੇ ਨੇ ਵੀ ਭਾਈ ਇਹਦਾ ਤਾਂ ਸਾਨੂੰ ਜਿਹੜਾ ਉਹ ਫਾਇਦਾ ਹੁੰਦਾ ਸੀ। ਸੋ ਇਹ ਇਸ ਮੌਕੇ ਜੇ ਦੇਖਿਆ ਜਾਵੇ ਤਾਂ ਅਮਰੀਕਨ ਸਰਕਾਰ ਪ੍ਰਾਈਵੇਟਾਈਜੇਸ਼ਨ ਦੇ ਦੌਰ ਵੱਲ ਨੂੰ ਹੌਲੀ-ਹੌਲੀ ਵੱਧ ਰਹੀ ਹੈ। ਉਸ ਦਾ ਜਿਹੜਾ ਰਾਹ ਆ ਉਹ ਡੋਜ ਦੇ ਜ਼ਰੀਏ ਜਿਹੜਾ ਉਹ ਪੱਕਾ ਕੀਤਾ ਜਿਹੜਾ ਹੋ ਜਾ ਰਿਹਾ ਆ। ਇਸ ਦੇ ਜਵਾਬ ਦੇ ਵਿੱਚ ਕੀ ਜਿਹੜਾ ਉਹ ਹੋਊਗਾ, ਇਹ 'ਚ
ਦੇਖਣ ਵਾਲੀ ਗੱਲ ਹੈ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ ਹਰਜੋਤ ਸਿੰਘ ਜੀ ਵੀ ਸਰਕਾਰ ਬਿਹਤਰ ਢੰਗ ਦੇ ਨਾਲ ਕੰਮ ਕਰ ਸਕਦੀ ਆ, ਇਹਦੇ ਵਿੱਚ ਐਫੀਸ਼ੀਐਂਸੀ ਹੋਰ ਵਧਾਈ ਜਿਹੜੀ ਉਹ ਜਾ ਸਕਦੀ ਆ, ਪਰ ਬਗੈਰ ਕਿਸੇ ਜਾਂਚ ਪੜਤਾਲ ਤੋਂ ਕਿਹੜੀ ਦਾ ਕਿੰਨਾ ਅਸਰ ਆ, ਕਿਵੇਂ ਜਿਹੜਾ ਇਸ ਦਾ ਅਸਰ ਇਵੈਂਚੁਅਲੀ ਫਿਊਚਰ ਦੇ ਉੱਤੇ ਹੋ ਸਕਦਾ ਆ, ਕਹਿ ਲਓ ਵੀ ਜਿੱਦਾਂ ਉਹਨੂੰ ਸੁਪਨਾ ਆਉਂਦਾ ਉਸ ਹਿਸਾਬ ਦੇ ਨਾਲ ਉਹ ਨਾਲ ਦੇ ਨਾਲ ਜਿਹੜਾ ਉਹ ਕਰਦਾ ਜਾ ਰਿਹਾ। ਨੋ ਡਾਊਟ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਜ਼ਰੂਰ ਮਿੱਥ ਹੈਗਾ ਵੀ ਈਲਨ ਮਸਕ ਬਹੁਤ ਹੀ ਜ਼ਿਆਦਾ ਜਿਹੜਾ ਉਹ ਸਿਆਣਾ ਆ। ਜੇ ਹੁਣ ਵੈਸੇ ਤਾਂ ਇਹ ਆਖਿਆ ਜਾਂਦਾ ਵੀ ਜਿਹੜੇ ਬੰਦੇ ਇੱਦਾਂ ਦੇ ਸਿਆਣੇ ਹੁੰਦੇ ਉਹ ਕੋਡ ਕਰਦੇ ਆ ਜਾਂ ਇੱਦਾਂ ਦੀਆਂ ਚੀਜ਼ਾਂ ਬਣਾਉਂਦੇ, ਹੁਣ ਇਹ ਸਰਕਾਰ ਦੇ ਵਿੱਚ ਪੂਰੀ ਤਰ੍ਹਾਂ ਦਖਲਅੰਦਾਜ਼ੀ ਦੇ ਨਾਲ ਈਲਨ ਮਸਕ ਦਾ ਕੰਮ ਜਿਹੜਾ ਉਹ ਚੱਲ ਰਿਹਾ ਆ। ਇਹ ਜ਼ਿਕਰਯੋਗ ਗੱਲ ਆ, ਕਿਸੇ ਟਾਈਮ ਦੇ ਉੱਤੇ ਵੀ ਪੂਰਾ ਲੈਫਟਿਸਟ ਹੁੰਦਾ ਸੀਗਾ ਤੇ ਫਿਰ ਇਵੈਂਚੁਅਲੀ ਇਹ ਪੂਰਾ ਸੁਪਰ ਮਾਗਾ ਡਾਰਕ ਮਾਗਾ ਵੱਲ ਨੂੰ ਜਿਹੜਾ ਆ ਇਹ ਵਧਿਆ। ਜਿਹੜੇ ਲੋਕ ਪਹਿਲਾਂ ਇਹ ਲੈਫਟ ਵੱਲ ਹੋਣ ਕਰਕੇ ਇਹਦੀਆਂ ਗੱਡੀਆਂ ਖਰੀਦਦੇ ਸੀ, ਹੁਣ ਇਹਦੇ ਰਾਈਟ ਵੱਲ ਹੋਣ ਕਰਕੇ ਇਹਦੀਆਂ ਗੱਡੀਆਂ ਵੇਚਣ ਲੱਗ ਗਏ ਆ। ਸੋ ਜ਼ਿੰਦਗੀ ਦੇ ਵਿੱਚ ਦੇਖੋ ਬਦਲਾਵ ਕਿਸ ਤਰੀਕੇ ਦੇ ਨਾਲ ਆ ਜਾਂਦਾ ਹੈ, ਲੋਕਾਂ ਦੇ ਮਨ ਵੀ ਬਦਲ ਜਾਂਦੇ ਆ। ਇਹਦੇ ਬਦਲਾਅ ਹੋਣ ਦੇ ਨਾਲ, ਇਹਦੇ ਪੋਲੀਟੀਕਲ ਵਿਚਾਰ ਜਿਹੜੇ ਉਹ ਬਦਲਣ ਦੇ ਨਾਲ ਲੋਕਾਂ ਦੇ ਮਨਾਂ ਦੇ ਉੱਤੇ ਵੀ ਇਸ ਦੀ ਜਿਹੜੀ ਛਵੀ ਦੇ ਉੱਤੇ ਜਿਹੜਾ ਉਹ ਅਸਰ ਪਿਆ ਜਿਹੜਾ ਉਹ ਨਜ਼ਰ ਆਉਂਦਾ ਆ। ਸੋ ਬਾਕੀ ਜਿਹੜਾ ਹਰਜੋਤ ਸਿੰਘ ਜੀ ਇਹਦੇ ਦੁਆਰਾ ਜਿਹੜਾ ਆਖਿਆ ਗਿਆ ਸੀਗਾ ਵੀ ਆਪਾਂ ਸਾਰਾ ਹੀ ਕੁਝ ਸਟ੍ਰੀਮਲਾਈਨ ਕਰ ਦੇਣਾ ਆ, ਜਿਹੜੇ ਲੋਕ ਨਹੀਂ ਚਾਹੀਦੇ ਉਹਨਾਂ ਨੂੰ ਆਪਾਂ ਤੋੜ ਦੇਣਾ ਹੈਗਾ ਆ। ਉਸ ਸਿਲਸਿਲੇ ਦੇ ਵਿੱਚ CIA ਤੇ NSA ਪਹਿਲੀ ਜਿਹੜੀ ਇੰਟੈਲੀਜੈਂਸ ਦੀ ਸੰਸਥਾ ਬਣੀ ਆ ਜਿਨ੍ਹਾਂ ਦੇ ਸਾਰੇ EMPLOYEES ਨੂੰ ਬਾਈ ਆਊਟ ਦੀ ਜਿਹੜੀ ਆ ਉਹ ਈਮੇਲ ਆ ਉਹ ਪਹੁੰਚ ਚੁੱਕੀ ਆ। ਜਿੱਦਾਂ ਫੈਡਰਲ ਅਧਿਕਾਰੀਆਂ ਨੂੰ ਹੋਰ ਥਾਵਾਂ ਦੇ ਉੱਤੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਨੂੰ ਚਿੱਠੀਆਂ ਜਿਹੜੀਆਂ ਉਹ ਮਿਲੀਆਂ ਸੀਗੀਆਂ, ਈਮੇਲਸ ਮਿਲੀਆਂ ਸੀਗੀਆਂ ਵੀ ਤੁਸੀਂ ਸਤੰਬਰ ਤੱਕ ਦਾ ਸੈਵਰੈਂਸ ਪੈਕੇਜ ਲੈ ਲਓ ਤੇ ਪੈਕੇਜ ਲੈਣ ਤੋਂ ਬਾਅਦ ਦੇ ਵਿੱਚ ਤੇ ਤੁਸੀਂ ਜਿਹੜਾ ਉਹ 6 ਫਰਵਰੀ ਤੱਕ ਰਿਜ਼ਾਈਨ ਕਰ ਦਿਓ। ਤੇ ਹੁਣ CIA ਤੋਂ ਇਹ ਜਿਹੜੀਆਂ ਰਿਪੋਰਟਸ ਜਿਹੜੀਆਂ ਆ ਰਹੀਆਂ ਉਹਨਾਂ ਦੇ ਕੁਝ ਅਧਿਕਾਰੀਆਂ ਨੇ ਗੁਪਤ ਰਹਿਣ ਦੀ ਸ਼ਰਤ ਦੇ ਉੱਤੇ NPR ਦੇ ਨਾਲ ਗੱਲਬਾਤ ਕਰਦੇ ਹੋਏ ਜਿਹੜਾ ਉਹ ਦੱਸਿਆ ਸੀਗਾ ਵੀ ਸਾਡੇ ਵੀ ਸਾਰੇ ਹੀ ਮੁਲਾਜ਼ਮਾਂ ਨੂੰ ਇਹ ਜਿਹੜੀ ਚਿੱਠੀ ਆ ਉਹ ਪਹੁੰਚ ਗਈ ਆ, ਈਮੇਲ ਜਿਹੜੀ ਉਹ ਹੁਣ ਪਹੁੰਚ ਚੁੱਕੀ ਹੈਗੀ ਆ। ਇਸ ਦੇ ਵਿੱਚ ਇਹਨਾਂ ਨੇ ਲੁਕਵੇਂ ਢੰਗ ਦੇ ਨਾਲ ਟਰੰਪ ਹੁਣਾਂ ਨੇ ਸਰਕਾਰ ਨੇ ਐਡਮਿਨਿਸਟ੍ਰੇਸ਼ਨ ਨੇ ਇਹ ਲਿਖਿਆ ਆ ਵੀ ਜੇ ਤੁਸੀਂ ਬਾਈ ਆਊਟ ਲੈਨੇ ਆ ਤਾਂ ਤੁਸੀਂ ਲਾ ਸੂਟ ਨਹੀਂ ਕਰ ਸਕਦੇ, ਸੂ ਨਹੀਂ ਜਿਹੜਾ ਇਸ ਦੇ ਵਿੱਚ ਬਾਅਦ ਦੇ ਵਿੱਚ ਕਰ ਸਕਦੇ ਹੈਗੇ। ਸੋ ਉਹਨਾਂ ਦੇ ਲਈ ਰਾਹ ਨੂੰ ਵੀ ਬੰਦ ਕੀਤਾ ਜਾ ਰਿਹਾ ਆ। ਉੱਦਾਂ ਇਹ ਚਰਚਾ ਜਿਹੜੀ ਹਰਜੋਤ ਸਿੰਘ ਜੀ ਕਾਫੀ ਚੱਲ ਰਹੀ ਆ ਵੀ ਇਸ ਤਰੀਕੇ ਦੇ ਨਾਲ ਕੋਰਸ ਨਹੀਂ ਕੀਤਾ ਜਾ ਸਕਦਾ, ਧੱਕੇ ਦੇ ਨਾਲ ਕਈਆਂ ਕੋ ਅਸਤੀਫੇ ਜਿਹੜੇ ਆ ਉਹ ਨਹੀਂ ਲਏ ਜਿਹੜੇ ਉਹ ਜਾ ਸਕਦੇ। ਇਹ ਹੁਣ ਇੱਕ ਵੱਖਰਾ ਗੁੰਝਲਦਾਰ ਮਸਲਾ ਜਿਹੜਾ ਉਹ ਬਣੂਗਾ। ਇੱਕ ਪ੍ਰਾਈਵੇਟ ਕੰਪਨੀ ਦੇ ਵਾਂਗੂ ਕਹਿ ਲਓ ਵੀ ਜਿੱਦਾਂ NDA ਸਾਈਨ ਕਰਾਏ ਜਾਂਦੇ ਆ ਵੀ ਤੁਸੀਂ ਲਾ ਸੂਟ ਨਹੀਂ ਕਰ ਸਕਦੇ, ਬਾਅਦ ਦੇ ਵਿੱਚ ਬੋਲ ਨਹੀਂ ਸਕਦੇ, ਉਦਾਂ ਦੀ ਚੀਜ਼ ਇਸ ਅਸਤੀਫੇ ਦੇ ਵਿੱਚ ਐਡ ਕੀਤੀ ਗਈ ਆ। ਦਾ ਹਿੱਲ ਰਿਪੋਰਟ ਕਰ ਰਿਹਾ ਵੀ ਹੁਣ ਤੱਕ ਜਿਹੜੇ ਮਿਲੀਅਨਸ ਆਫ ਲੋਕਾਂ ਨੂੰ ਈਮੇਲਾਂ ਗਈਆਂ ਉਹਦੇ ਵਿੱਚੋਂ 20,000 ਜਿਹੜੇ ਲੋਕਾਂ ਨੇ ਹੁਣ ਤੱਕ ਇਸ ਜਿਹੜੀ ਵਲੰਟੀਅਰ ਰਿਟਾਇਰਮੈਂਟ ਕਹਿ ਲਓ ਜਾਂ ਵਲੰਟੀਅਰ ਰੈਜ਼ਿਗਨੇਸ਼ਨ ਆ ਉਸ ਨੂੰ ਅਸੈਪਟ ਕਰ ਲਿਆ।